ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਐਨਵਰ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਇੱਕ ਵਾਕਿਆ ਬਾਰੇ ਕਿ ਹਾਰਵਰਡ ਯੂਨੀਵਰਸਿਟੀ ਦੀ ਇੱਕ ਸਟੂਡੈਂਟ ਸ਼ਰੂਤੀ ਕੁਮਾਰ ਨੇ ਆਪਣੇ ਇੱਕ ਦਲੇਰਾਨਾ ਕਾਰਨਾਮੇ ਰਾਹੀਂ ਦੱਸਿਆ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਮਤਲਬ ਕੀ ਹੁੰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਲਾਈਵ ਮੈਸੇਜ ਨੇ ਉਹ ਵੀ ਲੈਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਕੁਛ ਦਿਨਾਂ ਤੋਂ ਜੋ ਕੁਛ ਚੱਲ ਰਿਹਾ ਹੈ ਰਫਾ ਦੇ ਵਿੱਚ, ਗਜ਼ਾ ਦਾ ਉਹ ਹਿੱਸਾ ਜਿੱਥੇ ਯੂਨਾਈਟਿਡ ਨੇਸ਼ਨਸ ਨੇ ਰਿਫਿਊਜੀ ਕੈਂਪ ਬਣਾਏ ਹੋਏ ਨੇ, ਇਜ਼ਰਾਈਲ ਉੱਤੋਂ ਬੰਬਾਰੀ ਕਰ ਰਿਹਾ ਹੈ, ਟੈਂਕਸ ਉਹਨਾਂ ਨੇ ਜਾ ਕੇ ਰਫਾ ਦੇ ਵਿੱਚ ਤਬਾਹੀ ਮਚਾਈ ਹੈ। ਸੈਂਕੜਿਆਂ ਲੋਕ ਸ਼ਰਨਾਰਥੀ ਜਿਹੜੇ ਮੋਸਟ ਪ੍ਰੋਟੈਕਟਿਡ ਜ਼ੋਨਸ ਸੀ UN ਦੇ, ਉਹ ਮਾਰੇ ਗਏ ਨੇ। ਕੀ ਚੱਲ ਰਿਹਾ ਹੈ, ਮੀਡੀਆ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਜ਼ਰਾਈਲ ਜਿਹੜਾ ਉਹਨੂੰ ਡਿਨਾਈਲ 'ਚ ਵੀ ਜਾਂਦਾ ਹੈ। ਪਰ ਜਿਹਨੂੰ ਇਹ ਕਹੋ ਕਿ ਭਾਈ ਫੁੱਲ ਸਕੇਲ ਜਿਹੜੀ ਨਸਲਕੁਸ਼ੀ ਹੈ ਇਨ ਦਾ ਗਲੇਅਰ ਆਫ ਦਾ ਕੈਮਰਾ ਐਂਡ ਵਰਲਡ ਵਾਚਿੰਗ, ਇਹ ਠੀਕ ਹੈ, ਸਾਰੀ ਦੁਨੀਆ ਦੇਖ ਰਹੀ ਹੈ। ਕੁਝ ਬਹਾਦਰ ਆਵਾਜ਼ਾਂ ਨੇ ਜਿਨ੍ਹਾਂ ਨੇ ਇਸ ਸਾਰੇ ਜ਼ੁਲਮ ਨੂੰ ਚੈਲੰਜ ਕੀਤਾ ਹੈ ਜਦੋਂ ਤੋਂ ਵੀ ਇਹ ਸਾਰਾ ਗਜ਼ਾ ਦੇ ਵਿੱਚ ਚੱਲ ਰਿਹਾ। ਔਰ ਉਹਦੇ 'ਚ ਜੇ ਫਿਊਚਰ ਦੇ ਵਿੱਚ ਜਿਹੜੇ ਹਿਸਟੋਰੀਅਨ ਲਿਖਣਗੇ, ਹਾਲਾਂ ਅਸੀਂ ਜਿਵੇਂ ਦੱਸਿਆ ਸੀ ਕਿ ਸਪੇਨ, ਨਾਰਵੇ, ਆਇਰਲੈਂਡ, ਉਹਨਾਂ ਨੇ ਫਲਸਤੀਨ ਨੂੰ ਐਜ਼ ਐਨ ਇੰਡੀਪੈਂਡੈਂਟ ਕੰਟਰੀ ਰੈਕਗਨਾਈਜ਼ ਕੀਤਾ ਹੈ। ਬਹੁਤ ਸਾਰੀਆਂ ਪਿਕਚਰਸ ਵੀ ਫਲਸਤੀਨ ਦੇ ਝੰਡੇ ਦੇ ਨਾਲ ਉਹਨਾਂ ਦੇ ਝੰਡੇ ਝੂਲਦਿਆਂ ਦੀਆਂ ਨਜ਼ਰ ਆਈਆਂ, ਜਿਹੜੀਆਂ ਸਿੰਬੋਲਿਕ ਨੇ। ਆਲਰੇਡੀ 140 ਤੋਂ ਜ਼ਿਆਦਾ ਦੇਸ਼ ਜਿਹੜੇ ਨੇ ਉਹ ਤੋਂ UN ਜਨਰਲ ਅਸੈਂਬਲੀ 'ਚ ਵੀ ਮਤਾ ਲਿਆਏ ਨੇ ਬਿਲਕੁਲ ਕਿ ਬਈ ਇਜ਼ਰਾਈਲ ਨੂੰ ਇਹ ਮੈਸੇਜ ਦਿੱਤਾ ਜਾਏ ਕਿ ਭਾਈ UN ਦੀ ਫੁੱਲ ਫਲੈਜਡ ਮੈਂਬਰਸ਼ਿਪ ਦਿੱਤੀ ਜਾਏ ਫਲਸਤੀਨ ਨੂੰ। ਅਸੀਂ ਇੱਕ ਪਾਸੇ ਤਾਂ ਜੋ ਇਨੋਸੈਂਟਸ ਦਾ ਖੂਨ ਡੁੱਲ ਰਿਹਾ ਉੱਥੇ ਔਰ ਜੋ ਤਬਾਹੀ ਹੋ ਰਹੀ ਹੈ, ਅਦਰ ਦੈਨ ਕਿ ਰਿਗਰੈਟ ਕਰਨ ਦੇ ਜਾਂ ਇਹਨਾਂ ਨੂੰ ਕੰਡੈਮ ਕਰਨ ਦੇ ਕਿ ਭਾਈ ਇਹ ਕੈਪੀਟਲਿਸਟ ਪਾਵਰਸ ਔਰ ਖ਼ਾਸ ਤੌਰ 'ਤੇ ਅਮਰੀਕਾ ਕਿਸ ਹੱਦ ਤੱਕ ਜਾ ਕੇ ਉਹਦੀ ਹਮਾਇਤ 'ਤੇ ਖੜ੍ਹਾ ਹੈ। ਇਹਦੇ ਬਾਵਜੂਦ ਖੱਬਿਓਂ ਸੱਜਿਓਂ ਇੱਧਰ ਉੱਧਰ ਇੱਕ ਅੱਧਾ ਬਿਆਨ ਹੁੰਦਾ, ਲੇਕਿਨ ਇਜ਼ਰਾਈਲ ਨੂੰ ਵੀ ਪਤਾ ਵੀ ਇਹਨਾਂ ਨੇ ਰੋਕਣਾ ਨਹੀਂ ਹੈ। ਔਰ ਇਹ ਬਿਲਕੁਲ ਸਫਾਇਆ ਕਰਕੇ ਸਾਰੀ ਗਜ਼ਾ ਦੀ ਜਿਹੜੀ ਹੈ ਉਹ ਡੈਮੋਗ੍ਰਾਫੀ ਬਦਲਣਾ ਚਾਹੁੰਦੇ ਨੇ। ਸੋ ਇਹ ਹੁਣ ਕਿੰਨੀ ਕੁ ਦੇਰ ਤੱਕ ਅੱਗੇ ਜਾਏਗੀ ਗੱਲ, ਇਹ ਤਾਂ ਬਾਅਦ ਦੀ ਗੱਲ ਹੈ। ਪਰ ਜਿਹੜਾ ਅਸੀਂ ਜਿਸ ਨੂੰ ਐਪਰੀਸ਼ੀਏਟ ਕਰਨਾ ਚਾਹੁੰਦੇ ਹਾਂ, ਬਹੁਤ ਵਾਰ ਇਹ ਨਹੀਂ ਹੁੰਦਾ ਵੀ ਅਸੀਂ ਹਰ ਗੱਲ ਕੋਈ, ਜਦੋਂ ਤਾਂ ਸਾਡੀ ਆਪਣੀ ਸਟਰਗਲ ਦੀ ਗੱਲ ਹੁੰਦੀ ਹੈ ਪੰਜਾਬ ਦੀ ਧਰਤੀ ਦੇ ਉੱਤੇ, ਔਰ ਦੂਸਰਾ ਉਦੋਂ ਜਿਹੜੀਆਂ ਤਾਕਤਾਂ ਹਿੰਦੂਤਵਾਦ ਦੇ ਥੱਲੇ ਜਾਂ ਬ੍ਰਾਹਮਣਵਾਦ ਦੇ ਥੱਲੇ ਸਾਡੇ ਕਾਜ਼ ਨੂੰ ਹਾਰਮ ਕਰਨਾ ਚਾਹੁੰਦੀਆਂ, ਉਹਨਾਂ ਨੂੰ ਅਸੀਂ ਐਕਸਪੋਜ਼ ਕਰਦੇ ਹਾਂ। ਪਰ ਦੁਨੀਆ ਦੇ ਪਲੇਟਫਾਰਮ 'ਤੇ ਜ਼ਿੰਦਾ ਕੌਨਸ਼ੀਅਸ ਵਾਲੇ ਲੋਕ ਵੀ ਨੇ, ਉਹ ਹਰ ਮਜ਼ਹਬ, ਮੁਰਦਾ ਵਾਲੇ ਵੀ ਨੇ, ਸਾਡੇ 'ਚੋਂ ਵੀ ਕਿੰਨੇ ਨੇ ਜਿਹੜੇ ਆਪਣੇ ਹੀ ਮੁਲਕ ਖਾਲਿਸਤਾਨ ਦੇ ਵਿਰੋਧ 'ਚ ਖੜੇ ਨੇ। ਪਰ ਇਹ ਖਬਰ ਜਦੋਂ ਮੈਂ ਪਰਸੋਂ ਦੇਖੀ ਤਾਂ ਮੈਨੂੰ ਲੱਗਾ ਕਿ ਵੀ ਨਹੀਂ, ਇਹ ਵਰਥ ਇਸ ਨੂੰ ਰੈਕਗਨਾਈਜ਼ ਕਰਨਾ ਬਣਦਾ ਹੈ। ਹੁਣ ਇੱਕ ਸਟੂਡੈਂਟ ਜਿਹੜੀ ਜ਼ਾਹਰ ਹੈ ਨਾਂ ਤੋਂ ਹੀ ਹੈ ਕਿ ਵੀ ਇਹ ਹਿੰਦੂ ਬੱਚੀ ਹੈ, ਜਿਹੜੀ ਹੈ ਸ਼ਰੂਤੀ ਕੁਮਾਰ, ਹਾਰਵਰਡ ਦੀ ਗ੍ਰੈਜੂਏਟ। ਹੁਣ ਹੁੰਦਾ ਕੀ ਹੈ ਕਿ ਜਦੋਂ ਤੁਹਾਡੀ ਗ੍ਰੈਜੂਏਸ਼ਨ ਹੁੰਦੀ ਹੈ, ਹੁਣ ਹਾਰਵਰਡ ਦੁਨੀਆ ਦੀਆਂ ਟੌਪ ਯੂਨੀਵਰਸਿਟੀਜ਼ 'ਚੋਂ ਹੈ, ਹਰ ਯੂਨੀਵਰਸਿਟੀ ਦੀ ਜਿਹੜੀ ਕਨਵੋਕੇਸ਼ਨ ਹੁੰਦੀ ਹੈ ਉਸ ਤੋਂ ਪਹਿਲਾਂ ਜਿਹਨਾਂ ਦੀ ਬੈਸਟ ਪਰਫਾਰਮੈਂਸ ਹੁੰਦੀ ਹੈ, ਤੇ ਕੁਝ ਯੂਨੀਵਰਸਿਟੀਜ਼ ਓਪਨ ਜਿਹੜਾ ਕੰਪੀਟੀਸ਼ਨ ਕਰਵਾਉਂਦੀਆਂ ਕਿ ਗ੍ਰੈਜੂਏਸ਼ਨ ਵੇਲੇ ਜਦੋਂ ਕਿ ਸਟੂਡੈਂਟਸ ਹੋਣੇ ਨੇ, ਉਹਨਾਂ ਦੇ ਪੇਰੈਂਟਸ, ਉਹਨਾਂ ਦੇ ਵੈਲ ਵਿਸ਼ਰ ਭਰਿਆ ਹੁੰਦਾ ਸਾਰਾ, ਉਦੋਂ ਜਿਨ੍ਹਾਂ ਨੇ ਐਡਰੈਸ ਕਰਨਾ ਕਿ ਉਹਨਾਂ ਨੇ ਆਪਣਾ ਦੱਸਣਾ ਵੀ ਉਹਨਾਂ ਨੇ ਕੀ ਹਾਸਿਲ ਕੀਤਾ ਹੈ, ਕੀ ਹੈ, ਉਹ ਉਹਨਾਂ ਨੂੰ ਮੌਕਾ ਦੇਣਾ। ਸੋ ਹਾਰਵਰਡ ਯੂਨੀਵਰਸਿਟੀ ਨੇ 3 ਸਟੂਡੈਂਟ ਚੂਜ਼ ਕੀਤੇ ਬੈਸਟ, ਜਿਨ੍ਹਾਂ ਨੇ ਉਸ ਹਾਰਵਰਡ ਦੀ ਗ੍ਰੈਜੂਏਸ਼ਨ ਸੈਰੇਮਨੀ ਦੇ ਵੇਲੇ ਐਡਰੈਸ ਕਰਨਾ ਸੀ। ਉਹਨਾਂ 'ਚ ਇਹ ਬੱਚੀ ਸ਼ਰੂਤੀ ਕੁਮਾਰ ਵੀ ਸੀ। ਹੁਣ ਉਸ ਤੋਂ ਪਹਿਲਾਂ ਕਿਉਂਕਿ ਆਲਰੇਡੀ ਕੁਝ ਯੂਨੀਵਰਸਿਟੀਜ਼ ਦੇ ਕੈਂਪਸਿਸ ਦੇ ਵਿੱਚ ਸਟੂਡੈਂਟਸ ਨੇ ਧਰਨੇ ਲਾਏ ਗਜ਼ਾ ਦੇ ਬੇਗੁਨਾਹ ਲੋਕਾਂ ਦੇ ਹੱਕ ਦੇ ਵਿੱਚ, ਇਜ਼ਰਾਈਲ ਦੇ ਖਿਲਾਫ। ਉਹਨਾਂ 'ਚ ਹਾਰਵਰਡ ਯੂਨੀਵਰਸਿਟੀ ਵੀ ਸੀ ਔਰ ਉੱਥੇ ਜ਼ਬਰਦਸਤੀ ਦਾਖਲ ਹੋ ਕੇ ਯੂਨੀਵਰਸਿਟੀ ਅਥਾਰਟੀਜ਼ ਨੇ ਦੂਜਿਆਂ ਦੀ ਮਦਦ ਨਾਲ ਉਹਨੂੰ ਝੁਕਾ ਦਿੱਤਾ ਹੈ। ਔਰ 13 ਸਟੂਡੈਂਟ ਜਿਹੜੇ ਨੇ, ਜਿਹੜੇ ਉੱਥੇ ਬੈਠੇ ਸੀ, ਜਿਨ੍ਹਾਂ ਦੇ ਨੇ ਗ੍ਰੈਜੂਏਟ ਹੋਣਾ ਸੀ ਇਸ ਸੈਸ਼ਨ ਵੇਲੇ ਹੀ, ਉਹਨਾਂ ਨੂੰ ਜਿਹੜਾ ਉਹ ਸਸਪੈਂਡ ਕੀਤਾ। ਹੁਣ ਇਹ ਸਾਰਾ ਚੱਲਦਾ ਰਿਹਾ, ਬਹੁਤ ਸਾਰੀਆਂ ਯੂਨੀਵਰਸਿਟੀਆਂ ਜਿਵੇਂ ਹੋਇਆ। ਹੁਣ ਇਹ ਜਿਨ੍ਹਾਂ ਨੇ ਬੋਲਣਾ ਹੁੰਦਾ ਉਹਨਾਂ ਦੀ ਰਿਟਨ ਸਕ੍ਰਿਪਟ ਹੁੰਦੀ ਹੈ ਵੀ ਤੁਸੀਂ ਜੋ ਪੜ੍ਹਨਾ ਹੈ, ਜੋ ਸਪੀਚ ਕਰਨੀ ਆ ਉਹ ਦਿਓ। ਹੁਣ ਸ਼ਰੂਤੀ ਕੁਮਾਰ ਜਿਹੜੀ ਕਿ 3 ਸਪੀਕਰਸ ਦੇ ਤੌਰ 'ਤੇ ਚੁਣੀ ਗਈ, ਹਾਰਵਰਡ ਯੂਨੀਵਰਸਿਟੀ ਦੀ
ਕਨਵੋਕੇਸ਼ਨ ਦੇ ਵੇਲੇ ਉਹਨੇ ਆਪਣੀ ਸਪੀਚ ਵੀ ਸਬਮਿਟ ਕੀਤੀ। ਹੁਣ ਉਹ ਖੁਦ ਵੀ ਗ੍ਰੈਜੂਏਟ ਹੋ ਰਹੀ ਸੀ, ਉਹਨੇ ਕ੍ਰਿਮਜ਼ਨ ਰੰਗ ਦਾ ਜਿਹੜਾ ਸੂਰਜ ਜਦੋਂ ਡੁੱਬ ਰਿਹਾ ਹੁੰਦਾ ਜਿਹੜਾ ਉਸ ਰੰਗ ਦਾ ਗਾਊਨ ਪਾਇਆ ਸੀ। ਹੁਣ ਉਹ ਜਦੋਂ ਆਪਣੀ ਟਰਾਂਸਕ੍ਰਿਪਟ ਤੋਂ ਪੜ੍ਹ ਰਹੀ ਹੈ, ਉਹਨੇ ਬੋਲਣਾ ਸ਼ੁਰੂ ਕੀਤਾ ਤੇ ਉਹਨੇ ਆਪਣੇ ਉਸ ਗਾਊਨ ਦੇ ਥੱਲੇ ਇੱਕ ਪਰਚੀ ਕੱਢੀ ਜਿਹੜੀ ਹੈ ਉਹ ਆਪਣੀ ਉਹਨੂੰ ਕਹਿੰਦੇ ਨੇ ਆਫ ਦਾ ਟਰਾਂਸਕ੍ਰਿਪਟ। ਔਰ ਉਹਨੇ ਜੋ ਐਡਰੈਸ ਕੀਤਾ ਉਹ ਉਹਨਾਂ 13 ਸਟੂਡੈਂਟਸ ਦੇ ਹੱਕ ਦੇ ਵਿੱਚ ਸੀ ਕਿ ਵੀ ਉਹਨਾਂ ਨੇ ਵੀ ਅੱਜ ਗ੍ਰੈਜੂਏਟ ਹੋਣਾ ਸੀ, ਪਰ ਉਹ ਆਪਣੀ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਖਮਿਆਜ਼ਾ ਭੁਗਤ ਰਹੇ ਨੇ। ਔਰ ਇਸ ਸਾਰੇ ਨੇ ਸਨਸਨੀ ਪੈਦਾ ਕੀਤੀ। ਇਸ ਲੈਵਲ ਦੀ ਸਨਸਨੀ ਕਿ ਉਹ ਜਿਹੜੀ ਵੀਡੀਓ ਵੀ ਦੁਨੀਆ ਭਰ 'ਚ ਵਾਇਰਲ ਹੋਈ, ਖਬਰ ਵੀ ਬਣੀ, ਔਰ ਈਵਨ ਜਿਹੜੀ ਹੈ ਉੱਥੋਂ ਦੀਆਂ ਸਾਊਥ ਏਸ਼ੀਅਨ ਅਖਬਾਰਾਂ 'ਚ ਵੀ ਖਬਰ ਲੱਗ ਗਈ। ਔਰ ਉਹਦੇ 'ਚ ਉਹਨੇ ਐਡਰੈਸ ਕੀਤਾ, ਹਾਰਵਰਡ ਡੂ ਯੂ ਹੀਅਰ ਅਸ? Shruti Kumar, who won contest to speak at graduation ceremony, revolts, dramatically goes off script, watch viral video. फिर उन्हें कुमार during her speech drew out a piece of paper containing off-script remarks hidden up the sleeve of the crimson gown. उन्हें गाउन चो कढ़िया और ਉਹਦੇ 'ਚ ਉਹਨੇ ਉਹਨਾਂ ਦਾ ਕਿਹਾ ਔਰ ਉਹਦੀ ਜਿਹੜੀ ਸਪੀਚ ਦਾ ਵਿਸ਼ਾ ਸੀ ਉਹ ਸੀ ਦਾ ਪਾਵਰ ਆਫ ਨਾਟ ਨੋਇੰਗ। ਲੇਕਿਨ ਉਹਨੇ ਇਨ ਦਾ ਮੀਨ ਟਾਈਮ ਆਪਣੀ ਉਹ ਟਰਾਂਸਕ੍ਰਿਪਟ ਨੂੰ ਪਾਸੇ ਰੱਖਿਆ, ਪੀਸ ਆਫ ਪੇਪਰ ਕੱਢਿਆ ਔਰ ਉਹਦੇ 'ਚ ਉਹਨੇ ਕਿਹਾ, ਐਜ਼ ਆਈ ਸਟੈਂਡ ਹੀਅਰ ਟੁਡੇ ਆਈ ਮਸਟ ਟੇਕ ਏ ਮੋਮੈਂਟ ਟੂ ਰੈਕਗਨਾਈਜ਼ ਮਾਈ ਪੀਅਰਸ the 13 undergraduates in the class of 2024 who will not graduate today. ਉਹਨੇ ਕਿਹਾ ਮੈਂ ਐਡਰੈਸ ਕਰ ਰਹੀ ਹਾਂ, ਤੁਸੀਂ ਸਭ ਨੇ ਗ੍ਰੈਜੂਏਟ ਬਣਨਾ, ਪਰ ਮੈਂ ਆਪਣੇ 13 ਉਹਨਾਂ ਸਾਥੀ ਵਿਦਿਆਰਥੀਆਂ ਦੇ ਲਈ ਆਵਾਜ਼ ਬੁਲੰਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਅੱਜ ਗ੍ਰੈਜੂਏਟ ਹੋਣਾ ਸੀ ਪਰ ਉਹ ਨਹੀਂ ਹੋ ਰਹੇ। ਕੁਮਾਰ ਸੈਡ ਸ਼ਾਰਪਲੀ reprimanding the university leaders. ਉਹਨਾਂ ਦਾ ਤੁਸੀਂ ਹਾਲ ਦੇਖੋ ਕੀ ਹੋਏਗਾ। ਸਾਰੀ ਯੂਨੀਵਰਸਿਟੀ ਹਾਰਵਰਡ ਦੀ ਐਲਮਨਾਈ ਬੈਠੀ ਹੈ ਉਹਨਾਂ ਦੇ ਹਾਇਰ ਅਪਸ ਤੋਂ ਲੈ ਕੇ। she was referring to the 13 students who participated in campus pro-Palestinian protests and were punished. ਉਹਨਾਂ ਨੂੰ ਪਨਿਸ਼ ਕਰ ਉਹਨੇ ਕਿਹਾ, I am deeply disappointed by the intolerance for freedom of speech and their right to civil disobedience on the campus. ਮੈਂ ਕੰਡੈਮ ਕਰਦੀ ਹਾਂ, ਮੈਂ ਨਿਰਾਸ਼ ਹਾਂ ਕਿ ਕਿੰਨੀ ਇੰਟੋਲਰੈਂਸ ਦਿਖਾਈ ਗਈ ਫਰੀडम ਆਫ ਸਪੀਚ ਲਈ। ਉਹਨਾਂ ਦਾ ਕਸੂਰ ਇੰਨਾ ਹੀ ਹੈ ਕਿ ਉਹਨਾਂ ਨੇ ਕੈਂਪਸ ਦੇ ਵਿੱਚ ਫਲਸਤੀਨੀਆਂ ਦੇ ਹੱਕ 'ਚ ਆਵਾਜ਼ ਚੁੱਕੀ। ਸ਼ੀ ਵਾਜ਼ ਕੋਟਡ ਐਜ਼ ਸੇਇੰਗ the students have spoken. ਉਹਨੇ ਕਿਹਾ ਜੀ ਆਵਾਜ਼ ਬੁਲੰਦ ਕੀਤੀ ਹੈ ਸਟੂਡੈਂਟਸ ਨੇ। the faculty have spoken. ਸਟੂਡੈਂਟਸ ਨੇ ਵੀ ਦੱਸਿਆ ਉਹ ਫਲਸਤੀਨੀਆਂ ਦੇ ਨਾਲ ਖੜੇ ਨੇ, ਫੈਕਲਟੀ ਪ੍ਰੋਫੈਸਰਸ ਨੇ ਵੀ ਦੱਸਿਆ। ਫਿਰ ਉਹਨੇ ਕਿਹਾ, ਹਾਰਵਰਡ ਡੂ ਯੂ ਹੀਅਰ ਅਸ? ਤੂੰ ਸੁਣ ਰਹੇ ਹਾਰਵਰਡ ਯੂਨੀਵਰਸਿਟੀ ਸਾਡੀ ਆਵਾਜ਼ ਨੂੰ? ਸ਼ੀ ਸੈਡ ਰਿਪੀਟਿੰਗ, ਹਾਰਵਰਡ ਡੂ ਯੂ ਹੀਅਰ ਅਸ? ਫਿਰ ਉਹਨੇ ਕਿਹਾ, ਐਟ ਦਾ ਐਂਡ ਆਫ ਦਾ ਡੇ ਆਈ ਥਿੰਕ we owe it to ourselves to listen to that voice inside that tells us, oh, this is what I am passionate about, Kumar said then. ਉਹਨੇ ਕਿਹਾ ਕਿ ਵੀ ਅਲਟੀਮੇਟਲੀ ਅਸੀਂ ਸਾਰੇ ਹੀ ਜਿਹੜੇ ਨੇ ਉਹ ਆਪਣੇ ਅੰਦਰ ਦੀ ਆਵਾਜ਼ ਨੂੰ ਸੁਣਾਂਗੇ ਜਿਨ੍ਹਾਂ ਨੇ ਕਹਿਣਾ ਕਿ ਵੀ ਨਹੀਂ ਇਹ ਮੇਰਾ ਜਨੂਨ ਸੀ, ਮੈਂ ਬੋਲਣਾ ਸੀ। ਸੋ ਮੈਂ ਕਿਹਾ ਵੀ ਇਹ ਹੈ ਰਿਮਾਰਕੇਬਲ। ਇੱਕ ਪਾਸੇ ਹਾਰਵਰਡ ਨੂੰ ਵੀ ਸਲੂਟ ਹੈ। ਹੁਣ ਇਹੀ ਤੁਸੀਂ ਸਿਨੈਰੀਓ ਇੰਡੀਆ ਦਾ ਇਮੈਜਿਨ ਕਰੋ ਕਿ ਯੂਨੀਵਰਸਿਟੀ ਦੀ ਕਨਵੋਕੇਸ਼ਨ ਹੋਏ ਤੇ ਸਟੂਡੈਂਟ ਕੋਈ ਕਰ ਰਿਹਾ, ਉਹਨਾਂ ਨੇ ਉੱਥੋਂ ਹੀ ਉੱਠ ਕੇ ਮਾਈਕ ਵੀ ਬੰਦ ਕਰ ਦੇਣਾ ਸੀ, ਉਹਨੂੰ ਘੜੀਸ ਕੇ ਸਟੇਜ ਤੋਂ ਉਤਾਰੇ ਹੋਣਾ ਸੀ। ਪਰ ਮੈਂ ਕਿਹਾ ਵੀ ਇਹ ਹਿੰਦੂ ਕੁੜੀ ਜਿਹਨੇ ਬਹਾਦਰੀ ਦੇ ਨਾਲ ਜਿਹੜਾ ਹੈ ਉਹ ਫਲਸਤੀਨੀਆਂ ਦੇ ਹੱਕ 'ਚ ਵੀ ਆਵਾਜ਼ ਚੁੱਕੀ, ਆਪਣੇ 13 ਪੀਅਰਸ ਦੇ ਹੱਕ 'ਚ ਵੀ ਚੁੱਕੀ, ਤੇ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਇਹ ਵੀ ਆਪਣੇ ਆਪ 'ਚ ਹੋਏਗਾ ਕਿ ਇਸ ਲੈਵਲ ਦੀ ਬ੍ਰਿਲੀਅੰਟ ਜਿਹੜੀ ਸਕਾਲਰ ਹੈ ਉਹਨੇ ਆਪਣੇ ਆਪ ਨੂੰ ਵੀ ਦਾਅ ਦੇ ਉੱਤੇ ਲਾਇਆ, ਆਪਣੇ ਉਹ ਸਾਰੇ ਕਰੀਅਰ। ਸੋ ਇਹ ਹੈ, ਇਹਨੂੰ ਕਹਿੰਦੇ ਨੇ ਕਿ ਬਈ ਸੈਲੂਟ। ਸੈਲੂਟ ਹੈ ਇਹ ਤਾਂ। ਸਭ ਤੋਂ ਬਹੁਤ ਬਹੁਤ ਸ਼ੁਕਰੀਆ। ਸੋ ਆਪਣੇ ਜਿਹੜੇ ਵਿਊਅਰਸ ਮਾਸਟਰ ਨਿਊਲੈਂਡ ਜਾ ਰਹੇ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਇੰਦਰਜੀਤ ਸੰਧੂ ਜੀ, ਫਿਰ ਪਰਮਿੰਦਰ ਜੀ, ਫਿਰ ਅਮਰਜੀਤ ਸੈਣੀ ਜੀ ਔਰ ਸੋਨਮਾਲੀ ਜੀ, ਫਿਰ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ, ਜਸਵੰਤ ਕੰਗ ਜੀ, ਪਰਮਿੰਦਰ ਭੁੱਲਰ ਜੀ, ਸਭ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਅਮਰਜੀਤ ਸੈਣੀ ਜੀ ਕਹਿੰਦੇ, ਡਾਕਟਰ ਸਾਹਿਬ ਜੀ ਗੈਟ ਵੈਲ ਸੂਨ, ਵੀ ਪ੍ਰੇ ਟੂ ਅਕਾਲ ਪੁਰਖ ਵਾਹਿਗੁਰੂ ਫॉर योर ਹੈਲਥ। ਔਰ ਇਸੇ ਤਰ੍ਹਾਂ ਬਹੁਤ ਸ਼ੁਕਰੀਆ। ਬਸ ਥੋੜਾ ਜਿਹਾ ਸੀਜ਼ਨਲ ਜਿਹਾ ਹੁੰਦਾ, ਬਾਕੀ ਠੀਕ ਹੈ। ਹਾਂਜੀ, ਸੰਦੀਪ ਸਿੰਘ, ਫਿਰ ਉਹ ਵੀ
ਹੱਥ ਜੋੜ ਰਹੇ ਨੇ, ਫਤਿਹ ਬੁਲਾ ਰਹੇ ਨੇ। ਔਰ ਜਸਵੀਰ ਸਿੰਘ ਜੀ, ਜਤਿੰਦਰ ਸਿੰਘ ਜੀ, ਫਿਰ ਇਸ ਤਰ੍ਹਾਂ ਜਸਵੀਰ ਬਰਾੜ ਜੀ, ਫਿਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ, ਚੜ੍ਹਦੀ ਕਲਾ ਕਹਿੰਦੇ ਨੇ ਤੁਹਾਨੂੰ। ਔਰ ਕੁਲਦੀਪ ਕੌਰ ਜੀ ਫਤਿਹ ਬੁਲਾਉਂਦੇ ਨੇ। ਸੁਖਜੀਵਨ ਬੱਚੂ ਜੀ ਗੁੱਡ ਜੌਬ ਕਹਿੰਦੇ ਨੇ। ਹਰਮਨ ਪੰਨੂ ਜੀ ਪੰਜਾਬ ਹਲ, ਖਾਲਸਾਨ ਸਿੰਘ ਨਵਜੋਤ ਜੀ, ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਔਰ ਤ੍ਰਿਪਤਾ ਜਾਵੇਰ ਜੀ ਇਹ ਵੀ ਫਤਿਹ ਬੁਲਾਉਂਦੇ ਨੇ, ਚੜ੍ਹਦੀ ਕਲਾ ਕਹਿੰਦੇ ਨੇ। ਔਰ ਇਸੇ ਤਰ੍ਹਾਂ ਮੁਹੰਮਦ ਜਾਵੇਦ ਜੀ ਪੰਜਾਬੀ ਦਾ ਹੱਕ, ਪੰਜਾਬੀ ਕਹਿਣ ਦਾ ਮਤਲਬ ਪੰਜਾਬ ਦਾ ਹੱਕ ਹੈ, ਓਨਲੀ ਖਾਲਿਸਤਾਨ। ਔਰ ਸੁਰਿੰਦਰ ਧਾਲੀਵਾਲ ਜੀ ਫਤਿਹ ਬੁਲਾਉਂਦੇ ਨੇ। ਬਲਵਿੰਦਰ ਸਿੰਘ ਜੀ ਫਿਰ ਇਹ ਕਹਿੰਦੇ ਨੇ ਕਿ ਪੰਜਾਬ ਅਤੇ ਪੰਜਾਬੀਆਂ ਦੇ ਹਰ ਇੱਕ ਮਸਲੇ ਦਾ ਹੱਲ ਹੈ ਆਜ਼ਾਦੀ, ਖਾਲਸਾ ਜ਼ਿੰਦਾਬਾਦ 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 ਜੀ। ਸ਼ਿੰਦਾ ਸਿੰਘ ਗਿੱਲ ਜੀ ਖਾਲਸਾਨੀ, ਇਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ। ਕਾਲੀ ਸਿੰਘ ਜੀ ਕਹਿੰਦੇ ਨੇ ਕਿ ਟਰੂ ਨਾਰਥ ਕੈਨੇਡੀਅਨ channel covering Khalistan, someone should do interview with his channel to add education to the general population versus being in an ex chamber। ਔਰ ਫਿਰ ਸਾਨੂੰ ਫਤਿਹ ਵੀ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਸੁਖਵਿੰਦਰ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਧਰਮ ਸਿੰਘ ਜੀ ਵੀ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ, ਚੀਵੀਰੀ ਫੋਰ ਜ਼ਿੰਦਾਬਾਦ, ਚੜ੍ਹਦੀ ਕਲਾ ਪ੍ਰੋਗਰਾਮ ਸੱਚੋ ਸੱਚ। ਔਰ ਇਸੇ ਤਰ੍ਹਾਂ ਜਸਕੀਰ ਸਿੰਘ ਜੀ ਕਹਿੰਦੇ ਕਿ ਡਾਕਟਰ ਸਾਹਿਬ ਜੀ ਇਹ ਬਹੁਰੂਪੀਆਂ ਮੋਦੀ ਵਾਕਿਆ ਸ਼ਲੇਡਾ ਜਿੱਥੇ ਜਾਂਦਾ ਹੁੰਦਾ ਉੱਥੇ ਬਣ ਜਾਂਦਾ, ਉੱਦਾਂ ਹੀ ਬਣ ਜਾਂਦਾ ਹੈ। ਫਿਰ ਗੁਰਮੇਲ ਸਿੰਘ ਜੀ ਕਾਫੀ ਦਿਨਾਂ ਬਾਅਦ ਆਏ ਨੇ, ਵੀ ਫਤਿਹ ਬੁਲਾਉਂਦੇ ਨੇ। ਹਮੇਸ਼ਾ ਇਹਨਾਂ ਦਾ ਮੈਸੇਜ ਚੜ੍ਹਦੀ ਕਲਾ ਵਾਲਾ ਹੁੰਦਾ ਹੈ। ਔਰ ਇਸੇ ਤਰ੍ਹਾਂ ਬਲਹਾਰ ਸੋਹੀ ਜੀ ਆਜ਼ਾਦੀ ਹਾਲ, ਕਿਸਾਨ ਹੱਲ, ਖਾਲਿਸਤਾਨ ਜਵਾਨ ਹੱਲ, ਖਾਲਸਾ ਜ਼ਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਡਾਕਟਰ ਸਾਹਿਬ ਜੀ ਆਜ਼ਾਦੀ ਹਾਲ ਹੈ, ਖਾਲਸਾ ਜ਼ਿੰਦਾਬਾਦ। ਐਂਡ ਐਚ ਜੀ ਵੀ ਫਤਿਹ ਬੁਲਾਉਂਦੇ ਨੇ। ਅਜਵਿੰਦਰ ਸਿੰਘ ਸੋਦਾ ਜੀ ਵੀ ਸਤਿ ਸ਼੍ਰੀ ਅਕਾਲ ਭੈਣੋ ਤੇ ਭਰਾਵੋ ਖਾਲਿਸਤਾਨੀਓ। ਡੀਜੀ ਵੀ ਕਹਿੰਦੇ ਨੇ ਕਿ ਮੈਨੂੰ ਇੱਕ ਗੱਲ ਸਮਝ ਨਹੀਂ ਆ ਲੱਗ ਰਹੀ, ਇਸ ਵਾਰ ਪੰਥਕ ਕੈਂਡੀਡੇਟਸ ਬਹੁਤ ਹਨ ਪਰ ਕੋਈ ਪੰਥਕ ਕੈਂਡੀਡੇਟ ਇਹ ਨਹੀਂ ਦੱਸ ਰਿਹਾ ਕਿ ਜੇ ਪੰਥਕ ਕੈਂਡੀਡੇਟ ਜਿੱਤ ਵੀ ਜਾਏ ਤਾਂ ਕੀ ਮਿਲ ਜਾਊਗਾ ਪੰਜਾਬ ਜਾਂ ਫਿਰ ਸਿੱਖਾਂ ਨੂੰ। ਦੇਖੋ ਅਸੀਂ ਇਸ ਬਾਰੇ ਆਪਣੀ ਰਾਏ ਤਾਂ ਪਹਿਲਾਂ ਹੀ ਬੜੀ ਕਲੀਅਰ ਅਸੀਂ ਰੱਖੀ ਹੋਈ ਹੈ ਵੀ ਸਿਸਟਮ 'ਚੋਂ ਸਾਡੇ ਲਈ ਤਾਂ ਕੁਝ ਕੱਢਣ ਪਾਉਣ ਨੂੰ ਨਹੀਂ ਹੈ। ਅੱਛਾ। ਪਰ ਜਿਹੜੀ ਲੋਕਲ ਜਨਤਾ ਹੈ ਉਹਨਾਂ ਨੇ ਡੇ ਟੂ ਡੇ ਬੇਸਿਸ ਦੇ ਉੱਤੇ ਜੋ ਕੁਝ ਫੈਸਲੇ ਲੈਣੇ ਹੁੰਦੇ ਨੇ, ਅਸੀਂ ਬਹੁਤ ਵਾਰ ਇੱਥੋਂ ਕੋਈ ਹਾਰਡ ਲਾਈਨ ਲੈ ਵੀ ਲਈਏ ਉਹਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ। ਸੋ ਲੋਕਲ ਦੇ ਵਿੱਚ ਉਹਨਾਂ ਨੂੰ ਇਹ ਲੱਗਦਾ ਕਿ ਵੀ ਇਹ ਦੇ ਆਰ ਦਾ ਬੈਸਟ ਅਮੰਗਸ ਜਿਹੜੇ ਵੀ ਬਾਕੀ ਨੇ ਉਹਨਾਂ 'ਚੋਂ, ਬਾਕੀ ਨਿਕਲਣਾ ਕੁਛ ਨਹੀਂ ਹੈ ਇਹਨਾਂ 'ਚੋਂ। ਸਾਰੇ ਦੇ ਸਾਰੇ ਵੀ ਬਣ ਜਾਣ 13 ਦੇ 13 ਵੀ ਖਾਲਿਸਤਾਨ ਜ਼ਿੰਦਾਬਾਦ ਵੀ ਪਾਰਲੀਮੈਂਟ 'ਚ ਆ ਕੇ ਕਹਿਣ ਲੱਗ ਜਾਣ, ਫਿਰ ਵੀ ਖਾਲਿਸਤਾਨ ਨਹੀਂ ਬਣ ਜਾਣਾ ਹੈ, ਉਹ ਸਾਨੂੰ ਸਟਰਗਲ ਦੇ ਨਾਲ ਹੀ ਬਣਾਉਣਾ ਪੈਣਾ ਹੈ। ਨਿਹੰਗ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਇਹ ਅਮਲੀ ਨੂੰ ਕਿਸੇ ਨੇ ਲਿਖ ਕੇ ਦਿੱਤਾ ਹੈ, ਇਹਦਾ ਦਿਮਾਗ ਟਿਕਾਣੇ 'ਤੇ ਨਹੀਂ ਹੈ। ਗੱਲ ਠੀਕ ਹੈ ਇਹਨਾਂ ਦੀ। ਹਾਂਜੀ। ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਲਵ ਯੂ ਡਾਕਟਰ ਸਾਹਿਬ, ਤੁਹਾਨੂੰ ਸਾਡੀ ਉਮਰ ਲੱਗ ਜਾਏ। ਨਹੀਂ, ਬਹੁਤ ਧੰਨਵਾਦ ਮਹਾਰਾਜ ਜਿਹਨੂੰ ਜਿੰਨੀ ਬਖਸ਼ੀ ਹੈ ਉਹਨਾਂ ਦੀ ਸਕਾਰਥੀ ਕਰੇ, ਜ਼ਿੰਦਗੀ ਦਾ ਇੱਕ ਅਮਲ ਹੋਏ, ਜ਼ਿੰਦਗੀ 'ਚ ਗੁਰੂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ। ਪਰ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਅਲਫਾਜ਼। ਕਮਲਜੀਤ ਸਿੰਘ ਜੀ ਕਹਿੰਦੇ ਨੇ ਇਹਨਾਂ ਨੇ ਚੋਣ ਨਤੀਜਿਆਂ ਦਾ ਦਿਨ ਵੀ ਮੰਗਲਵਾਰ ਪੱਤਰੀ ਦੇਖ ਕੇ ਰੱਖਿਆ ਹੋਣਾ। ਹਾਂ ਬਿਲਕੁਲ ਬਿਲਕੁਲ। ਔਰ ਡੀਜੇ ਕਹਿੰਦੇ ਨੇ ਕਿ ਐਸਕੋਰ ਜੀ ਚਲੋ ਜਿੱਤ ਜਾਣ ਸਾਰੇ ਇਹ ਤਾਂ ਪੱਕੇ ਹਿੰਦੂ ਤਵੀ ਨੇ, ਇਹ ਤਾਂ ਜੰਤਰੀਆਂ ਨਾਲ ਚੱਲਦੇ ਨੇ। ਈਵਨ ਨਹਿਰੂ ਵਰਗੇ ਜਿਹਦੇ ਬਾਰੇ ਸੀ ਜੀ ਐਗਨੋਸਟਿਕ ਹੈ। ਈਵਨ ਜੇ ਤੁਸੀਂ ਫਰੀडम ਐਟ ਮਿਡਨਾਈਟ ਪੜ੍ਹੋ ਕਿ ਇਹਨਾਂ ਨੇ 14 ਤੇ 15 ਅਗਸਤ ਦੀ ਦਰਮਿਆਨੀ ਰਾਤ ਆਜ਼ਾਦੀ ਦਾ ਰੱਖਿਆ ਸੀ, ਉਹ ਵੀ ਜੋਤਸ਼ੀਆਂ ਨੇ ਡਿਸਾਈਡ ਕੀਤਾ ਸੀ ਕਿ ਇਹ ਸ਼ੁਭ ਹੈ ਭਾਰਤ ਲਈ। ਜੀ ਡੀਜੇ ਕਹਿੰਦੇ ਨੇ ਕਿ ਐਸਕੋਰ ਜੀ ਜਦੋਂ ਮੈਂ ਜਵਾਬ ਦੇ ਰਹੇ ਨੇ ਚਲੋ ਜਿੱਤ ਜਾਣ ਸਾਰੇ ਪੰਥਕ ਕੈਂਡੀਡੇਟ, ਦੇਖ ਲੈਣਾ ਕੀ ਹੁੰਦਾ ਜਿੱਤਣ ਤੋਂ ਬਾਅਦ ਔਰ ਜਿੱਤਣ ਨਾਲ। ਔਰ ਸੁਖਦੀਪ ਸੋਤਾ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਨਾ ਹੋਵੇ ਇੰਡੀਆ ਨਾਲ ਵਾਰ ਹੋ ਗਈ ਕਿਸੇ ਦੇਸ਼ ਦੀ, ਸਾਡਾ PM ਸਮਾਧੀ 'ਚ ਹੋਵੇ, ਸਾਡੇ ਇੰਡੀਆ ਦਾ ਕੀ ਹੋਵੇਗਾ। ਸਮਾਧੀ ਵਾਲਾ ਸਾਧੂ ਤਾਂ ਮਿਨਿਸਟਰ ਵੀ ਹੋ ਗਿਆ। ਉਹ ਗੁੜ ਮੈਂ ਖਿਆਲ ਟੀਜ਼ ਕਰਨਾ ਚਾਹੁੰਦੇ ਨੇ। ਔਰ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਕਹਿੰਦੇ ਕਿ ਪੰਜਾਬੀਆਂ ਲਈ ਗਿਆਨ ਦਾ ਸੂਰਜ ਆ ਡਾਕਟਰ ਸਾਹਿਬ, ਜਿਸ ਦਿਨ ਨਹੀਂ ਆਉਂਦੇ ਸਾਨੂੰ ਲੱਗਦਾ ਹੈ ਕਿ ਅੱਜ ਸੂਰਜ ਚੜਿਆ ਨਹੀਂ ਹੈ। ਤੁਸੀਂ ਇੰਨਾ ਵੀ ਨਾ ਜਿਹੜਾ ਵਡਿਆਓ ਕਿ ਵੀ ਪੈਰ ਜਿਹੜੇ ਨੇ ਤਾਂ ਨੂੰ ਚਲੇ ਜਾਣ।
ਹਾਲਾਂ ਇਹ ਵੀ ਹੁੰਦਾ ਹੈ ਮੇਰੇ ਲਈ ਵੀ ਉਨਾ ਹੀ, ਜਦੋਂ ਮੈਂ ਨਹੀਂ ਹੁੰਦਾ ਤੇ ਮੈਂ ਮਿਸ ਕਰਦਾ ਤੁਹਾਨੂੰ ਸਭ ਨੂੰ, ਜੀ ਕਿਉਂਕਿ ਮੇਰੇ ਲਈ ਵੀ ਇਹ ਤੁਹਾਡੇ ਸਾਰੇ ਜਿਹੜੇ ਵਿਚਾਰ ਨੇ, ਮੋਟੀਵੇਸ਼ਨ ਵੀ ਨੇ ਜੀ ਔਰ ਇਹ એનર્ਜੀ ਵੀ ਨੇ। ਬਿਲਕੁਲ। ਡੀਜੇ ਕਹਿੰਦੇ ਨੇ ਕਿ ਐਸਕੋਰ ਜੀ ਵੇਟ ਐਂਡ ਵਾਚ ਇਜ਼ ਓਨਲੀ ਆਪਸ਼ਨ ਵੀ ਹੈਵ, ਥੈਂਕਸ। ਔਰ ਇਸੇ ਤਰ੍ਹਾਂ ਜਸਵੀਰ ਸਿੰਘ ਜੀ, ਭਾਰਤੀ ਚੋਣਾਂ ਚੋਂ ਸਿੱਖਾਂ ਦਾ ਕਤਲੇਆਮ ਨਿਕਲਣਾ। ਔਰ ਬਲਵਿੰਦਰ ਸਿੰਘ ਦੇ ਪੰਜਾਬੀਆਂ ਤੇ ਪੰਜਾਬੀਆਂ ਦੇ ਹਰ ਇੱਕ ਮਸਲੇ ਦਾ ਹੱਲ ਆਜ਼ਾਦੀ ਆ, ਖਾਲਸਾ ਜ਼ਿੰਦਾਬਾਦ। ਸੁਖਦੀਪ ਸੋਧਾ ਜੀ ਕਹਿੰਦੇ ਮੋਦੀ ਨੇ ਤਾਂ ਜਾਲ ਸਮਧੀ ਚ ਬਚ ਜਾਣਾ, ਜਲ ਸਮਾਧੀ ਚ ਬਚ ਜਾਣਾ। ਸਿੱਖਾਂ ਤੁਸੀਂ ਵੀ ਸਿੱਖ ਲੋ ਸਮਾਧੀ। ਬਾਈ ਰਾਜੂ ਤੂੰ ਪਤਾ ਨਹੀਂ ਕੀ ਕਹਿਣਾ ਚਾਹੁੰਦੇ ਨੇ, ਸੌਰੀ ਅਬਾਊਟ ਦੈਟ। ਬਲਜੀਤ ਬਰਜੈਰ ਜੀ ਵੀ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਗੁਰਨੇਕ ਨਿੱਜਰ ਜੀ, ਆਪ ਸਭਨਾ ਖਾਲਸਾਨੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਹਾਲ ਖਾਲਸਾ ਜ਼ਿੰਦਾਬਾਦ। ਰਾਜਵਿੰਦਰ ਸਿੰਘ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਬਾਦਲ ਦਲ ਇਜ਼ ਡਨ, ਧੋਬੀ ਦਾ ਕੁੱਤਾ ਘਰ ਦਾ ਨਾ ਘਾਟਦਾ। ਹਾਂ, ਪਰ ਇਹ ਹੈ ਵੀ ਅਜੇ ਤੱਕ ਕੋਈ ਸਾਡੀ ਧਿਰ ਉੱਭਰ ਵੀ ਨਹੀਂ ਪਾਈ ਉਸ ਢੰਗ ਨਾਲ ਜਿਹੜੀ ਖਾਲਿਸਤਾਨ ਦੇ ਮੁੱਦੇ ਨੂੰ ਜਾਂ ਦੂਸਰੇ ਪ੍ਰੋਪਰਲੀ ਆਰਟੀਕੂਲੇਟ ਕਰੇ ਵਿਦ ਦਾ ਬ੍ਰੌਡਰ ਬੇਸ। ਹਾਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਸਾਹਿਬ ਦਾ ਉਹ ਲੱਗੇ ਹੋਏ ਨੇ ਜਿੰਨੀ ਕੁ ਉਹਨਾਂ ਦੀ ਸਮਰੱਥ ਹੈ, ਪਰ ਬ੍ਰੌਡ ਬੇਸਡ ਸਾਨੂੰ ਜਿਵੇਂ ਸ਼ਿਨ ਫੇਨ ਪਾਰਟੀ ਨੇ ਆਇਰਲੈਂਡ ਦੀ, ਨਾਰਦਰਨ ਆਇਰਲੈਂਡ ਦੀ ਆਜ਼ਾਦੀ ਦੇ ਲਈ ਮੁਕੰਮਲ ਇੱਕ ਫੋਕਸ ਰੱਖਿਆ ਹੈ, ਸਾਨੂੰ ਇਸ ਕਿਸਮ ਦੀ ਧਿਰ ਦੀ ਲੋੜ ਹੈ ਪੰਜਾਬ ਜੀ। ਮਨਜੀਤ ਮਠਾਰੂ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਸਪੀਰ ਸਿੰਘ ਜੀ ਮੁਸਲਮਾਨ ਆਪਣੇ ਮੁਲਕਾਂ 'ਚ ਦੂਜਿਆਂ ਨੂੰ ਕਿੰਨਾ ਅਧਿਕਾਰ ਦਿੰਦੇ ਆ, ਇਹ ਵੀ ਦੱਸਿਆ ਕਰੋ। ਦੇਖੋ, ਇਹ ਉਹਨਾਂ ਦੇ ਜ਼ਿੰਮੇ ਹੈ ਵੀ ਉਹਨਾਂ ਨੇ ਕੀ ਕੀਤਾ ਹੈ ਜਾਂ ਕੀ ਨਹੀਂ ਹੈ। ਸਾਡਾ ਇਹ ਫਰਜ਼ ਹੁੰਦਾ ਹੈ ਔਰ ਇੱਕ ਬਤੌਰੇ ਸਿੱਖ ਅਸੀਂ ਸਮਝਦੇ ਹਾਂ ਵੀ ਜਿੱਥੇ ਜਿਹਦੇ ਨਾਲ ਧੱਕਾ ਹੁੰਦਾ ਹੈ ਉਹਦੇ ਹੱਕ 'ਚ ਆਵਾਜ਼ ਚੁੱਕਣੀ ਇਹ ਸਾਡਾ ਨੈਤਿਕ ਫਰਜ਼ ਹੈ। ਹਾਂਜੀ। ਫਿਰ ਕਹਿੰਦੇ ਨੇ ਕਿ ਸ਼ਰੂਤੀ ਨੂੰ ਕਹੋ ਕਿ ਸਿੱਖਾਂ ਲਈ ਆਵਾਜ਼ ਕਦੋਂ ਚੱਕਣੀ ਹੈ। ਪਹਿਲੀ ਗੱਲ ਤਾਂ ਇਹ ਹੈ ਵੀ ਤੁਸੀਂ ਆਪਣੇ ਬਹੁਤੇ ਸਿੱਖਾਂ ਨੂੰ ਸਮਝਾ ਲਓ ਵੀ ਆਪਣੇ ਲਈ ਹੱਕ ਲਈ ਆਵਾਜ਼ ਚੁੱਕਣ। ਜੇ ਕਿਸੇ ਦਾ ਕੋਈ ਐਡਮਾਇਰਿੰਗ ਜਿਹੜਾ ਉਹ ਕਾਰਨਾਮਾ ਹੈਗਾ ਤਾਂ ਉਹਨੂੰ ਐਪਰੀਸ਼ੀਏਟ ਕਰੀਏ, ਬਜਾਏ ਕਿ ਹਰ ਗੱਲ 'ਚ ਅਸੀਂ ਉਹ ਦੂਸਰਾ ਰੁਖ ਹੀ ਰੱਖਣ ਦੇ। ਨੁੱਪਾ ਜੀ ਕਹਿੰਦੇ ਕਿ ਪ੍ਰੋਗਰਾਮ ਮਿਸ ਨਾ ਕਰਿਆ ਕਰੋ, ਤੁਹਾਨੂੰ ਦੇਖਣ ਤੋਂ ਬਿਨਾਂ ਤੁਹਾਡਾ ਦਿਲ ਨਹੀਂ ਲੱਗਦਾ। ਨਹੀਂ, ਇਹ ਹੁਣ ਸੇਮ ਹੇਅਰ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਆਪਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਵਿਚਾਰ ਸਾਨੂੰ ਭੇਜਣਾ ਭੁੱਲਣਾ ਨਾ। ਸਾਡੇ ਇਸ ਪਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤਾਂ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।